हक सच समाज ते सियासत, धर्म करम फर्ज ही इबादत। यह है तुहाडी आवाज दी ताकत। पंजाबी रेडियो USA। पंजाबी रेडियो USA। पंजाबी रेडियो USA सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਜਿਵੇਂ ਜੀ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਅੱਜ ਸਪੈਸ਼ਲ ਗੱਲਬਾਤ ਕਰਨ ਜਾ ਰਹੇ ਹਾਂ ਐਕਸ DGP ਸ਼੍ਰੀ ਸ਼ਸ਼ੀਕਾਂਤ ਜੀ ਹੋਰਾਂ ਦੇ ਨਾਲ। ਤੇ ਜੋ ਉੱਥੇ ਜਿਹੜਾ ਮਾਮਲਾ ਆ ਬਹੁਤ ਹੀ ਭਖਿਆ ਹੋਇਆ ਆ ਪੰਜਾਬ ਦੇ ਵਿੱਚ, ਤੇ ਉਹਨਾਂ ਦੇ ਨਾਲ ਉਹਨਾਂ ਦੀ ਜਵਾਨੀ ਅਸੀਂ ਉਹਨਾਂ ਦੇ ਨਾਲ ਜ਼ਰੂਰ ਇੱਥੇ ਗੱਲਬਾਤ ਕਰਾਂਗੇ ਕਿ ਕਿੰਨਾ ਉੱਥੇ ਡਰੱਗ ਦਾ ਪਸਾਰਾ ਆ ਪੰਜਾਬ ਦੇ ਵਿੱਚ। ਜੇ ਉਹਦੇ ਬਾਰੇ ਕੋਈ ਵੀ ਗੱਲ ਕਰਦਾ ਆ ਤੇ ਉਹਦੇ ਖਿਲਾਫ ਕਿੰਨੇ ਮੋਰਚੇ ਗੱਡ ਦਿੱਤੇ ਜਾਂਦੇ ਆ, ਜਾਂ ਉੱਥੇ ਜਿਹੜੇ ਸਾਡੇ ਪੋਲੀਟੀਸ਼ੀਅਨ ਆ ਉਹ ਝੂਠ ਬੋਲ ਦਿੰਦੇ ਆ ਕਿ ਸਾਨੂੰ ਤਾਂ ਜੀ ਇਸ ਚੀਜ਼ ਦੇ ਬਾਰੇ ਕੁਝ ਵੀ ਪਤਾ ਨਹੀਂ ਗਾ। ਤੇ ਪਰ ਅਸੀਂ ਸ਼੍ਰੀ ਸ਼ਸ਼ੀਕਾਂਤ ਜੀ ਤੋਂ ਜਵਾਨੀ ਸੁਣਾਂਗੇ ਕਿ ਉੱਥੇ ਕੀ ਕੁਛ ਹੋ ਰਿਹਾ ਆ। ਉੱਥੇ ਆਪਣੇ ਬੜੇ ਕੁਐਸਚਨ ਆ ਜੀ, ਜਿਵੇਂ ਆਪਾਂ NRI ਆ ਉਹਨਾਂ ਦੇ ਲਈ ਵੀ ਉਹ ਕੀ ਕਰ ਰਹੇ ਆ, ਤੇ ਉਹਨਾਂ ਦੀ ਜਿਹੜੀ NGO ਆ ਉਹ ਕੀ ਕਰ ਰਹੀ ਆ, ਉਹਦਾ ਕੀ ਕੰਮ ਆ। ਇਹੋ ਜਿਹੇ ਕੁਐਸਚਨ ਆ ਜਿਹੜੇ ਅਸੀਂ ਸ਼ਸ਼ੀਕਾਂਤ ਹੋਰਾਂ ਦੀ ਜਵਾਨੀ ਅਸੀਂ ਪੁੱਛਣੇ ਚਾਹਾਂਗੇ ਉਹਨਾਂ ਤੋਂ। ਤੇ ਕਰਦੇ ਜੀ ਗੱਲਬਾਤ ਸ਼੍ਰੀ ਸ਼ਸ਼ੀਕਾਂਤ ਹੋਰਾਂ ਦੇ ਨਾਲ। ਸ਼੍ਰੀ ਸ਼ਸ਼ੀਕਾਂਤ ਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ। ਸਤਿ ਸ੍ਰੀ ਅਕਾਲ ਮੈਮ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਡੇ ਜਿਹੜੇ NRI ਭੈਣ ਭਰਾ ਤੇ ਹੈਗੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਰੱਬ ਸਾਰਿਆਂ ਤੇ ਕਿਰਪਾ ਕਰੇ, ਇਹ ਕਹਿ ਸਕਣਾ ਹੈਗਾ ਮੈਂ। ਜੀ ਤੇ ਜੀ ਸ਼ਸ਼ੀਕਾਂਤ ਜੀ, ਜਿਵੇਂ ਆਪਾਂ ਹੁਣ ਇੱਥੇ ਬੈਠੇ ਅਸੀਂ ਇਹ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ, ਬੜੀ ਬਿਆਨਬਾਜ਼ੀ ਹੋ ਰਹੀ ਆ ਕਿ ਜਿਵੇਂ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਆ, ਵੀ ਤੁਸੀਂ ਰਿਟਾਇਰ ਹੋ ਗਏ ਆ ਉੱਥੋਂ, ਅਤੇ ਨਾਲ ਹੀ ਤੁਸੀਂ ਇੱਕ NGO ਬਣਾਈ ਆ ਉਹ ਵੀ ਨਸ਼ਾ ਵਿਰੋਧੀ, ਜਿਹੜਾ ਕਿ ਬਹੁਤ ਹੀ ਸਾਡੀ ਜਿਹੜੀ ਜਨਰੇਸ਼ਨ ਆ ਉਹਨੂੰ ਖਤਮ ਕਰਨ ਵਾਲਾ ਆ। ਅਤੇ ਕਾਫੀ ਟਾਈਮ ਦੇ ਉੱਤੋਂ ਜਿਹੜੀ ਸਾਡੀ ਜਵਾਨੀ ਸਾਡੀ ਇਸ ਦੇ ਵਿੱਚ ਜਿਹੜੀ ਬਿਲਕੁਲ ਧੱਸ ਚੁੱਕੀ ਆ, ਅਤੇ ਉਹ ਨਸ਼ਾ ਵਿਰੋਧੀ ਜਿਹੜਾ ਕੰਮ ਕਰ ਰਹੇ ਆ। ਅਤੇ NGO ਹੋਰ ਕੀ ਕੰਮ ਕਰਦੀ ਆ, ਅਤੇ ਤੁਸੀਂ ਨਸ਼ੇ ਦੇ ਵਿਰੁੱਧ ਕਿੰਨਾ ਕੁ ਕੰਮ ਕੀਤਾ ਇਹਦੇ 'ਤੇ? ਮੈਡਮ ਮੇਰੇ ਕੋਲ ਅੱਜ ਦੀ ਤਰੀਕ 'ਚ ਪਹਿਲੇ 2 ਪੁਰਾਣੇ NGO ਹੈਗੇ ਨੇ। ਇੱਕ ਹੈਗਾ ਉਹਦਾ ਨਾਂ ਹੈਗਾ ਸਮਾਧਾਨ, ਜਿਹਦੇ ਵਿੱਚ ਜਿਹੜੇ ਵਿਮਨ ਇੰਪਾਵਰਮੈਂਟ ਦਾ ਅਸੀਂ ਕੰਮ ਕਰ ਰਹੇ ਹੈਗੇ ਹਾਂ। ਅਤੇ ਅੱਜ ਜਿਹੜੇ ਸਲਮ ਦੇ ਜਿਹੜੇ ਬੱਚੇ ਸਲਮ ਏਰੀਆ 'ਚ ਰਹਿੰਦੇ ਹੈਗੇ ਨੇ ਉਹਨਾਂ ਦੀ ਸਕੂਲੀ ਐਜੂਕੇਸ਼ਨ ਦਾ ਪੂਰਾ ਇੰਤਜ਼ਾਮ ਕੀਤਾ ਹੈਗਾ, ਅਤੇ ਕੋਸ਼ਿਸ਼ ਹੋਏਗੀ ਕਿ ਉਹਨਾਂ ਦਾ ਜਦੋਂ ਵੱਡੇ ਹੋ ਜਾਂਦੇ ਨੌਕਰੀ ਦਾ ਵੀ ਜੁਗਾੜ ਹੋ ਸਕੇ। ਦੂਜਾ NGO ਜਿਹੜਾ ਹੈਗਾ ਉਹ ਮੇਰਾ ਹੈਗਾ ਇੰਡੀਅਨ ਕਲਚਰਲ ਐਂਡ ਹੈਰੀਟੇਜ ਸੁਸਾਇਟੀ, ਜਿਹਦੇ ਵਿੱਚ ਅਸੀਂ ਪਹਿਲੇ ਨਸ਼ਿਆਂ ਦਾ ਕੰਮ ਸ਼ੁਰੂ ਕੀਤਾ ਸੀ। ਹੁਣ ਚੂँਕਿ ਨਸ਼ੇ ਤੇ ਕੰਮ ਜਿਹੜਾ ਹੈਗਾ ਗੱਲ ਜਿਹੜੀ ਹੈਗੀ ਇੰਨੀ ਸੀਰੀਅਸ ਹੋ ਚੁੱਕੀ ਹੈਗੀ ਹੈ ਕਿ ਮੈਨੂੰ ਜਾਪਦਾ ਹੈਗਾ ਕਿ ਇਹਦੇ 'ਚ ਇੱਕ ਟੋਟਲੀ ਐਕਸਕਲੂਸਿਵ ਅਟੈਂਸ਼ਨ ਚਾਹੀਦਾ ਹੈਗਾ, ਬੜੇ ਧਿਆਨ ਦੇ ਨਾਲ ਇਸ ਪਾਸੇ ਕੰਮ ਕਰਨਾ ਚਾਹੀਦਾ ਹੈਗਾ। ਇਸ ਕਰਕੇ ਮੈਂ ਤੀਜਾ NGO ਜਿਹੜਾ ਬਣਾ ਰਿਹਾ ਹੈਗਾ ਉਹ ਹੈਗਾ ਨਸ਼ਾ ਵਿਰੋਧੀ ਮੰਚ। ਇਹਦੇ ਵਿੱਚ ਅਸੀਂ ਸਿਰਫ ਨਸ਼ੇ ਦੇ ਖਿਲਾਫ ਹੀ ਕੰਮ ਕਰਾਂਗੇ, ਹੋਰ ਕੋਈ ਕੰਮ ਇਹਦੇ ਵਿਚਕਾਰ ਇਸ NGO ਦੇ ਵਿਚਕਾਰ ਨਹੀਂ ਕਰਾਂਗੇ। ਇਹ 3 NGO ਹੈਗੇ ਨੇ ਮੈਮ। ਜੀ ਤੇ ਬਿਲਕੁਲ ਜਿਵੇਂ ਤੁਸੀਂ ਨਸ਼ੇ ਦੀ ਗੱਲ ਕੀਤੀ ਆ, ਤੇ ਕੀ ਨਸ਼ਾ ਜਿਹੜਾ ਆ ਅਸੀਂ ਜਿੱਦਾਂ ਦੂਰ ਬੈਠੇ ਆ ਇਹ ਸੁਣਦੇ ਆ ਕਿ ਸਾਡੇ ਜਿਹੜੇ ਨੰਨੇ ਮੁੰਨੇ ਬੱਚੇ ਆ ਜਿਹੜੇ ਸਕੂਲਾਂ ਦੇ ਵਿੱਚ ਹੁੰਦੇ ਆ, ਹਾਈ ਸਕੂਲਾਂ ਦੇ ਵਿੱਚ ਵੀ ਨਸ਼ਾ ਪਹੁੰਚ ਚੁੱਕਾ ਹੈ? ਹਾਂਜੀ ਮੈਮ, ਇਹ ਹੈਗਾ ਸਰਵੇ ਜਿਹੜੇ ਹੈਗੇ ਨੇ ਨੈਟ ਦੇ ਉੱਤੇ ਵੀ ਅਵੇਲੇਬਲ ਹੈਗੇ ਨੇ ਕਿ ਪੰਜਾਬ ਦੇ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਤਕਰੀਬਨ 70% ਉਹਦੇ ਬੱਚੇ ਜਿਹੜੇ ਹੈਗੇ ਨੇ ਉਹ ਨਸ਼ਿਆਂ ਦੀ ਗ੍ਰਿਫਤ 'ਚ ਹੈਗੇ ਨੇ। ਤੇ ਜਿਹੜੇ ਸਕੂਲ ਗੋਇੰਗ ਬੱਚੇ ਹੈਗੇ ਨੇ ਸਰਵੇ ਇੰਡੀਕੇਟ ਕਰਦੇ ਹੈਗੇ ਨੇ ਕਰੀਬ 60% ਬੱਚੇ ਜਿਹੜੇ ਹੈਗੇ ਨੇ ਸਕੂਲ ਜਾਣ ਵਾਲੇ ਬੱਚੇ, ਉਹਨਾਂ ਨੇ ਕਿਸੇ ਨਾ ਕਿਸੇ ਵੇਲੇ ਨਸ਼ਿਆਂ ਦਾ ਸੇਵਨ ਕੀਤਾ ਹੈਗਾ ਹੈ। ਇਹ ਗੱਲਾਂ ਜਿਹੜੀ ਹੈਗੀ ਬੰਦੇ ਨੂੰ ਅੰਦਰ ਤੱਕ ਬਿਲਕੁਲ ਹਿਲਾ ਕੇ ਰੱਖ ਦਿੰਦੀ ਨੇ। ਮੈਂ ਇਹਨੂੰ ਇਸ ਤਰ੍ਹਾਂ ਲੈਣਾ ਹੈਗਾ ਕਿ ਸਾਡੀ ਜਿਹੜੀ ਪੰਜਾਬੀ ਨਸਲ ਹੈਗੀ ਹੈ, ਪੰਜਾਬੀ ਸਾਡੀ ਜਿਹੜੀ ਕੌਮ ਹੈਗੀ ਹੈ, ਇਹ ਜਿਸ ਤਰ੍ਹਾਂ ਇੱਕ ਸਿਸਟਮੈਟਿਕ ਤਰੀਕੇ ਨਾਲ ਇਹ ਨਸ਼ੇ ਦੇ ਸੌਦਾਗਰ ਜਿਹੜੇ ਹੈਗੇ ਨੇ ਉਹਨਾਂ ਦਾ ਜੈਨੋਸਾਈਡ ਕਰ ਰਹੇ ਹੈਗੇ ਨੇ। ਜੇ ਇਸ ਤਰ੍ਹਾਂ ਦੇ ਨਸ਼ੇ ਦੀ ਹਾਲਤ ਚੱਲਦੀ ਰਹੀ ਸਾਡੇ ਬੱਚਿਆਂ ਦੇ ਵਿਚਕਾਰ, ਤੇ ਸਾਡੀ ਆਉਣ ਵਾਲੀ ਪੀੜ੍ਹੀ ਦਾ, ਆਉਣ ਵਾਲੀ ਨਸਲ ਦਾ ਕੀ ਹਸ਼ਰ ਹੋਏਗਾ, ਇਹਦੇ ਬਾਰੇ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਹੈ। ਜਿਹੜੇ ਵੀ ਬੰਦੇ ਸੋਚ ਸਕਦੇ ਹੈਗੇ ਨੇ, ਵਿਚਾਰ ਕਰ ਸਕਦੇ, ਉਹਨਾਂ ਨੂੰ ਇਸ ਬਾਰੇ ਵਿਚਾਰ ਕਰਕੇ ਉਹਨਾਂ ਦੇ ਅੰਦਰ ਤੱਕ ਦੀ ਆਤਮਾ ਜਿਹੜੀ ਹੈਗੀ ਮੇਰੇ ਖਿਆਲ ਹਿਲ ਜਾਏਗੀ। ਇਸ ਪੂਰੀ ਰੇਸ ਨੂੰ ਬਰਬਾਦ ਕਰਨ ਦੀ ਜਿਸ ਤਰ੍ਹਾਂ ਸਿਸਟਮੈਟਿਕ ਕੋਸ਼ਿਸ਼ ਹੋ ਰਹੀ ਹੈਗੀ ਹੈ ਨਸ਼ੇ ਦੇ ਸੌਦਾਗਰ ਵਾਲਾ। ਇਹ ਮੈਂ ਦੱਸਣਾ ਚਾਹਾਂਗਾ ਮੈਮ ਕਿ ਇਹ ਜਿਹੜਾ ਨਸ਼ਿਆਂ ਦਾ ਕਾਰੋਬਾਰ ਹੈਗਾ ਹੈ ਜਿਹੜਾ ਸ਼ੁਰੂ ਹੋਇਆ ਸੀ ਜਦੋਂ ਸਾਡੇ ਇੱਥੇ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਚੱਲਿਆ ਸੀ, ਉਸ ਵੇਲੇ ਸ਼ੁਰੂ ਹੋਇਆ ਸੀ, ਜਦੋਂ ਕਿ ਸਾਡੇ ਜਿਹੜੇ ਮਿਲੀਟੈਂਟ ਸਨ ਉਹਨਾਂ ਨੂੰ ਪੈਸੇ ਦੀ ਲੋੜ ਸੀ।
ਪਰ ਮੈਂ ਉਹਨਾਂ ਨੂੰ ਇਸ ਗੱਲ ਦੀ ਸਲਾਮੀ ਦੇਣਾ ਚਾਹੁੰਦਾ ਹੈਗਾ, ਉਹਨਾਂ ਨੂੰ ਇਸ ਗੱਲ ਦੀ ਸਲੂਟ ਕਰਨਾ ਚਾਹਾਂਗਾ ਮੈਂ ਕਿ ਉਹਨਾਂ ਨੇ ਕਦੇ ਵੀ, ਠੀਕ ਹੈ ਉਹਨਾਂ ਦਾ ਪਰਪਸ ਸਹੀ ਸੀ ਗਲਤ ਸੀ ਉਹਦੇ ਬਾਰੇ ਪੋਲਿਟਿਕਸ ਵਿੱਚ ਮੈਂ ਨਹੀਂ ਜਾਣਾ ਚਾਹਾਂਗਾ, ਪਰ ਉਹਨਾਂ ਨੂੰ ਮੈਂ ਸਿਫਤ ਕਰਨਾ ਚਾਹਾਂਗਾ ਉਹਨਾਂ ਨੇ 1% ਨਸ਼ਾ ਵੀ ਪੰਜਾਬ ਦੇ ਵਿੱਚ ਨਹੀਂ ਆਉਣ ਦਿੱਤਾ ਜੀ। ਜਦੋਂ ਉਹ ਦੌਰ ਮੁੱਕਿਆ ਤੇ ਉਹਦੇ ਬਾਅਦ ਇਹ ਨਸ਼ੇ ਦੇ ਸੌਦਾਗਰ ਜਿਹੜੇ ਹੈਗੇ ਨੇ ਆਪਣੇ ਪ੍ਰੋਫਿਟ ਮਾਰਜਿਨ ਨੂੰ ਇਨਕਰੀਜ਼ ਕਰਨ ਲਈ ਨਸ਼ੇ ਜਿਹੜੇ ਹੈਗੇ ਨੇ ਇਹਨਾਂ ਨੇ ਸੁਸਾਇਟੀ ਦੇ ਵਿੱਚ ਵੇਚਣੇ ਸ਼ੁਰੂ ਕਰ ਦਿੱਤੇ। ਓਵਰ ਅ ਪੀਰੀਅਡ ਆਫ ਟਾਈਮ ਕੀ ਹੋਇਆ ਮੈਮ, ਜਿਹੜਾ ਟ੍ਰੈਂਡ ਮਹਾਰਾਸ਼ਟਰ ਤੋਂ ਸ਼ੁਰੂ ਹੋਇਆ ਸੀ, ਬੰਬੇ ਤੋਂ ਸ਼ੁਰੂ ਹੋਇਆ ਸੀ ਦਾਊਦ ਇਬਰਾਹਿਮ ਗੈਂਗ ਦਾ, ਕਿ ਉਹਨਾਂ ਨੇ ਜਿਹੜੀ ਨਸ਼ੇ ਦੀ ਮਨੀ ਸੀ ਉਹਨਾਂ ਨੇ ਪੋਲੀਟੀਕਲ ਸਰਕਲ ਜਿਹੜੇ ਹੈਗੇ ਨੇ ਉੱਥੇ ਤੱਕ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਸੀ। ਹੁਣ ਇਸ ਦੇਸ਼ ਦਾ, ਸਾਡੇ ਦੇਸ਼ ਦਾ ਹਾਲ ਇਹ ਹੈਗਾ ਹੈ ਕਿ ਹਰ ਪੋਲੀਟੀਕਲ ਪਾਰਟੀ ਜਿਹੜੀ ਹੈਗੀ ਹੈ ਨਸ਼ੇ ਦੇ ਕਾਰੋਬਾਰ ਦੇ ਵਿੱਚ ਉਹਨਾਂ ਦੇ ਕੁਛ ਨਾ ਕੁਛ ਬੰਦੇ ਲਗਾਤਾਰ ਇਨਵੋਲਵ ਹੈਗੇ ਨੇ। ਇੱਕ ਇਲੈਕਸ਼ਨ ਲੜਦੇ ਹੈਗੇ ਜਿਹਦੇ 5 ਤੋਂ 6 ਕਰੋੜ ਰੁਪਏ ਤੱਕ ਖਰਚ ਹੁੰਦੇ ਹੈਗੇ ਨੇ। 5-6 ਕਰੋੜ ਰੁਪਏ ਕਿੱਥੋਂ ਆਉਂਦਾ? ਕੋਈ ਆਪਣੀ ਜਾਇਦਾਦ ਵੇਚਦਾ ਹੈਗਾ, ਕੋਈ ਆਪਣੀ ਪ੍ਰਾਪਰਟੀ ਵੇਚਦਾ ਹੈਗਾ, ਕਿੱਥੋਂ ਆਉਂਦੇ ਹੈਗੇ ਨੇ ਪੈਸੇ? ਉਹਨਾਂ ਦੇ ਕੋਲ ਖੁਲਾਸਾ, ਉਹਨਾਂ ਦੇ ਕੋਲ ਖੁਲਾਸਾ ਹੈਗਾ ਹੈ ਕਿ ਇਹ ਜਿਹੜੇ ਰਾਜਨੀਤਿਕ ਹੈਗੇ ਨੇ ਇਹਦਾ ਕੋਈ ਖੁਲਾਸਾ ਦੇਣ ਦੀ ਕੋਸ਼ਿਸ਼ ਕਰਨਗੇ ਕਿ ਪੈਸਾ ਕਿੱਥੋਂ ਆਉਂਦਾ ਹੈਗਾ। ਵੋਟ ਪਰਚੇਜ਼ ਕੀਤੇ ਜਾਂਦੇ ਨੇ, ਕਿਹਨੂੰ ਕਿੱਥੇ ਖੜਾ ਕਰਨਾ, ਕਿੱਥੇ ਕਿਹਨੂੰ ਬਿਠਾਣਾ, ਹਰ ਗੱਲ 'ਚ ਪੈਸਾ ਚੱਲਦਾ, ਕਿੱਥੋਂ ਪੈਸਾ ਆਉਂਦਾ ਹੈਗਾ। ਮੈਂ ਮੇਰੀ ਸਾਡੇ ਜਿਹੜੇ ਭੈਣ ਭਰਾ ਹੈਗੇ ਨੇ ਉਹਨਾਂ ਨੂੰ ਇਹੀ ਬੇਨਤੀ ਹੈਗੀ ਕਿ ਅਸੀਂ ਸਾਰੇ ਚਾਹੇ ਇੰਡੀਆ 'ਚ ਹੈਗੇ ਆ ਚਾਹੇ ਵਿਦੇਸ਼ 'ਚ ਹੈਗੇ ਆ, ਇਸ ਗੱਲ ਦਾ ਇਕਜੁੱਟ ਹੋ ਕਰਕੇ ਮੁਕਾਬਲਾ ਕਰੀਏ ਤਾਂ ਕਿ ਆਪਣੀ ਆਉਣ ਵਾਲੀ ਨਸਲ ਨੂੰ, ਪੰਜਾਬੀ ਕੌਮ ਨੂੰ, ਪੰਜਾਬੀ ਰੇਸ ਨੂੰ ਬਚਾ ਸਕੀਏ। ਜੇ ਅਸੀਂ ਨਹੀਂ ਬਚਾ ਸਕੇ ਤੇ ਰੱਬ ਨਾ ਕਰੇ ਉਹਨਾਂ ਨੂੰ ਵੀ ਪਤਾ ਕੀ ਹੋਏਗਾ, ਇਹਦਾ ਸੋਚ ਕੇ ਡਰ ਲੱਗਦਾ ਹੈਗਾ। ਜੀ ਜੀ ਬਿਲਕੁਲ। ਤੇ ਜੀ ਅਸ਼ੀਸ਼ਿਕਾ ਜੀ, ਜਿਵੇਂ ਪੰਜਾਬ ਦੇ ਵਿੱਚ ਤੇ ਬਹੁਤ ਜ਼ਿਆਦਾ ਜ਼ੋਰ ਆ ਅਫੀਮ ਦਾ, ਭੁੱਕੀ, ਸਮੈਕ, ਸ਼ਰਾਬ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇਹ ਖੁੱਲ੍ਹੇ ਆਮ ਮਿਲਦੀ ਹੈਗੀ ਆ, ਪਰ ਫਿਰ ਵੀ ਸਾਡੇ ਜਿਹੜੇ CM ਸਾਹਿਬ ਹੈਗੇ ਆ ਉਹ ਬਲੇਮ ਕਰਦੇ ਜੀ ਅਫਗਾਨਿਸਤਾਨ ਨੂੰ, ਜਦ ਕਿ ਅਫਗਾਨਿਸਤਾਨ ਦੇ ਵਿੱਚ ਇਸ ਚੀਜ਼ ਦਾ ਸੇਵਨ ਘੱਟ ਹੁੰਦਾ, ਕਿਉਂਕਿ ਪਿੱਛੇ ਜਿਹੇ ਜਿਹੜੀਆਂ ਕਬੱਡੀਆਂ ਹੋਈਆਂ ਸੀਗੀਆਂ ਪੰਜਾਬ ਦੇ ਵਿੱਚ ਪਿਛਲੇ ਸਾਲ, ਤੇ ਉਹਦੇ ਵਿੱਚ ਜਿਹੜੇ ਖਿਡਾਰੀ ਬਹੁਤੇ ਕੱਢੇ ਗਏ ਸੀ, ਘੱਟ ਕੱਢੇ ਗਏ ਸੀ, ਮੇਰੇ ਖਿਆਲ 2 ਜਾਂ 3 ਖਿਡਾਰੀ ਕਬੱਡੀ ਦੇ ਕੱਢੇ ਗਏ ਸੀਗੇ ਅਫਗਾਨਿਸਤਾਨ ਦੇ। ਤੇ ਉੱਥੋਂ ਪਤਾ ਇਹੀ ਲੱਗਦਾ ਹੈ, ਇਹੀ ਜੱਜ ਕਰ ਸਕਦੇ ਹਾਂ ਕਿ ਉਹ ਜਿਹੜਾ ਇਹਨਾਂ ਚੀਜ਼ਾਂ ਦਾ ਨਸ਼ਾ ਘੱਟ ਕਰਦੇ ਆ, ਕਿਉਂਕਿ ਉਹ ਇੱਕ ਜਿਹੜੀ ਕੌਮ ਆ ਉਹ ਲੜਾਕੂ ਕੌਮ ਆ। ਤੇ ਪੰਜਾਬ ਦੇ ਵਿੱਚ ਹੀ ਸਾਰਾ ਕੁਛ ਕਿਉਂ ਬਾੜਿਆ ਗਿਆ ਆ? ਮੈਡਮ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹਦੇ 'ਚ ਕੁਝ ਸੱਚਾਈ ਹੈਗੀ ਹੈ, ਕੁਝ ਸੱਚਾਈ ਸ਼ਾਇਦ ਨਹੀਂ ਹੈਗੀ ਹੈ ਜੀ। ਅਫਗਾਨਿਸਤਾਨ ਦੁਨੀਆ ਦੇ ਵਿੱਚ ਜਿਹੜਾ ਹੈਰੋਇਨ ਦਾ ਪ੍ਰੋਡਕਸ਼ਨ ਹੁੰਦਾ ਹੈਗਾ ਉਹਦੇ 2 ਮੇਜਰ ਸੈਂਟਰਸ ਹੈਗੇ ਨੇ। ਇੱਕ ਨੂੰ ਕਹਿੰਦੇ ਹੈਗੇ ਨੇ ਗੋਲਡਨ ਕ੍ਰੈਸੈਂਟ, ਜਿਹਦੇ 'ਚ ਅਫਗਾਨਿਸਤਾਨ, ਪਾਕਿਸਤਾਨ ਇਹ ਏਰੀਆ ਆਉਂਦਾ ਹੈਗਾ ਹੈ, ਬਲੂਚਿਸਤਾਨ ਵਗੈਰਾ ਦਾ ਏਰੀਆ। ਦੂਜਾ ਆਉਂਦਾ ਹੈ ਗੋਲਡਨ ਕ੍ਰੈਸੈਂਟ ਏਰੀਆ ਆਉਂਦਾ ਹੈਗਾ ਜਿਹਦੇ 'ਚ ਬਰਮਾ, ਲਾਓਸ, ਉਹ ਜਿਹੜੇ ਸਾਊਥ ਈਸਟ ਏਸ਼ੀਆ ਦੇ ਮੁਲਕ ਹੈਗੇ ਨੇ ਉੱਥੇ ਜਿਹੜੀ ਓਪੀਅਮ ਦੀ ਸਮਗਲਿੰਗ ਹੁੰਦੀ ਹੈਗੀ ਹੈ, ਉਹ ਏਰੀਆ ਹੈਗਾ ਹੈ। ਇਹ ਜਿਹੜਾ ਅਸੀਂ ਗੋਲਡਨ ਕ੍ਰੈਸੈਂਟ ਦੀ ਗੱਲ ਕਰੀਏ ਕਿਉਂਕਿ ਇਹੀ ਸਮਾਨ ਜਿਹੜਾ ਹੈਗਾ ਨਸ਼ੇ ਦਾ ਸਮਾਨ ਜਿਹੜਾ ਹੈਗਾ ਪੰਜਾਬ ਰਾਹੀਂ ਨਿਕਲਦਾ ਹੈਗਾ ਹੈ। ਉੱਥੇ ਅਫਗਾਨਿਸਤਾਨ ਦੀ ਅੱਜ ਦੀ ਤਰੀਕ ਜਿਹੜੀ ਹਾਲ ਹੈਗਾ ਉਹਦੇ 'ਚ ਹੈਗਾ ਕਿ ਹੈਰੋਇਨ ਦੀ ਕਾਫੀ ਪ੍ਰੋਡਕਸ਼ਨ ਉੱਥੇ ਹੈਗਾ ਕਿਉਂਕਿ ਉਹਦੇ 'ਚ ਓਪੀਅਮ ਦਾ ਕਾਫੀ ਜ਼ਿਆਦਾ ਪ੍ਰੋਡਕਸ਼ਨ ਹੈਗਾ, ਇਸ ਕਰਕੇ ਹੈਰੋਇਨ ਦਾ ਪ੍ਰੋਡਕਸ਼ਨ ਹੈਗਾ ਹੈ। ਅਫਗਾਨਿਸਤਾਨ ਔਰ ਪਾਕਿਸਤਾਨ ਦਾ ਜਿਹੜਾ ਏਰੀਆ ਹੈਗਾ ਦੁਨੀਆ ਦੇ ਸਾਰਿਆਂ ਤੋਂ ਜ਼ਿਆਦਾ ਹੈਰੋਇਨ ਪ੍ਰੋਡਿਊਸਿੰਗ ਏਰੀਆ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈਗਾ। ਪਰ ਇਹ ਜਿਹੜਾ ਪ੍ਰੋਡਕਸ਼ਨ ਹੈਗਾ ਉਹਨਾਂ ਦਾ ਕਾਫੀ ਹੱਦ ਤੱਕ ਤਾਲਿਬਾਨ ਜਾਂ ਉਸ ਤਰ੍ਹਾਂ ਦੇ ਹਾਰਡਕੋਰ ਬੰਦੇ ਜਿਹੜੇ ਹੈਗੇ ਨੇ ਉਹਨਾਂ ਦੇ ਹੱਥ ਵਿੱਚ ਹੈਗਾ ਹੈ, ਤੇ ਉਹ ਉਹਨਾਂ ਦਾ ਮੰਤਵ ਬੇਸਿਕਲੀ ਹੈਗਾ ਹੈ ਪੈਸਾ ਕਮਾਉਣਾ। ਉੱਥੋਂ ਪ੍ਰੋਡਿਊਸ ਹੁੰਦੀ ਹੈਗੀ ਹੈ, ਪ੍ਰੋਡਿਊਸ ਹੋ ਕਰਕੇ ਪਾਕਿਸਤਾਨ ਤੋਂ ਇੰਡੀਆ ਹੋ ਕੇ ਜਾਣਾ ਚਾਹੁੰਦੀ ਹੈਗੀ ਹੈ। ਮੈਂ ਪੋਲੀਟੀਸ਼ੀਅਨ ਨਹੀਂ ਹੈਗਾ, ਪਰ ਇਸ ਗੱਲ ਦੀ ਮੈਂ ਇੱਕ ਤਾਰੀਫ ਕਰਨਾ ਚਾਹਾਂਗਾ ਜਿਹੜਾ ਕਿ ਪੰਜਾਬ ਦੇ CM ਸਾਹਿਬ ਨੇ ਜਦੋਂ ਕਰਜ਼ਾਈ ਸਾਹਿਬ ਇੱਥੇ ਆਏ ਸਨ ਉਹਨਾਂ ਨੇ ਇਸ ਗੱਲ ਨੂੰ ਓਪਨਲੀ ਰੇਜ਼ ਕੀਤਾ ਕਿ ਅਫਗਾਨਿਸਤਾਨ ਦੀ ਜਿਹੜਾ ਪ੍ਰੋਡਕਸ਼ਨ ਹੈਗਾ ਇੰਡੀਆ 'ਚੋਂ ਨਿਕਲ ਰਿਹਾ ਹੈਗਾ, ਇੰਡੀਆ 'ਚ ਯੂਜ਼ ਹੋ ਰਿਹਾ, ਪੰਜਾਬ 'ਚ ਯੂਜ਼ ਹੋ ਰਿਹਾ, ਸਾਡੇ ਪੰਜਾਬ 'ਚ ਯੂਜ਼ ਹੋ ਰਿਹਾ ਹੈਗਾ। ਪਰ ਪਾਕਿਸਤਾਨ ਜਾਂ ਅਫਗਾਨਿਸਤਾਨ ਉਹਨਾਂ ਨੂੰ ਸਿਰਫ ਦੋਸ਼ ਦੇਣ ਤੇ ਉਹ ਇਸ ਗੱਲ ਨੂੰ ਤੋਂ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਉਹਨਾਂ ਦਾ ਤੇ ਕੰਮ ਹੈਗਾ ਪੈਸਾ ਕਮਾ ਰਹੇ ਹੈਗੇ ਨੇ। ਪਾਕਿਸਤਾਨ ਦਾ ਇੰਟਰਸਟ ਹੋਰ ਵੀ ਹੈਗਾ ਕਿ ਇੰਡੀਆ 'ਚ ਇੰਸਟੇਬਿਲਿਟੀ ਆਏ। ਸਾਰਿਆਂ ਤੋਂ ਜ਼ਿਆਦਾ ਜ਼ਰੂਰੀ ਹੈਗੀ ਇਹਦੇ 'ਚ ਮੈਂ ਦੋਸ਼ ਦੇਣਾ ਹੈਗਾ ਭਾਰਤ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਦੋਵਾਂ ਨੂੰ। ਜਿਹੜਾ ਸਾਡਾ ਬਾਰਡਰ ਏਰੀਆ ਹੈਗਾ ਉਹਦੇ 'ਚ BSF ਲੱਗੀ ਹੈਗੀ ਹੈ, ਕਿਤੇ ਆਰਮੀ ਲੱਗੀ ਹੈਗੀ ਹੈ, ਉਹਦੇ ਪਿੱਛੇ ਇੰਟੈਲੀਜੈਂਸ ਬਿਊਰੋ ਹੈਗੀ ਹੈ, ਉਹਦੇ ਪਿੱਛੇ ਨਾਰਕੋਟਿਕਸ ਕੰਟਰੋਲ ਬਿਊਰੋ ਹੈਗਾ ਹੈ, ਰॉ ਹੈਗੀ ਹੈ, ਰੱਬ ਜਾਣੇ ਕਿੰਨੀ ਜੀ ਏਜੰਸੀਆਂ ਹੈਗੀਆਂ ਨੇ।
ਕਿਉਂ ਕਿਸੇ ਨੂੰ ਪਤਾ ਨਹੀਂ ਲੱਗਦਾ ਹੈਗਾ ਬਾਰਡਰ ਤੋਂ ਕਿ ਇਹ ਸਾਰਾ ਜਿਹੜਾ ਹੈਗਾ ਨਸ਼ੇ ਦਾ ਸਮਾਨ ਜਿਹੜਾ ਹੈਗਾ ਕ੍ਰਾਸ ਹੋ ਰਿਹਾ ਹੈਗਾ। ਨੈਚੁਰਲੀ ਉਹਦੇ 'ਚ ਮਿਲੀ ਭੁਗਤ ਹੈਗੀ ਹੈ। ਦੂਜੀ ਗੱਲ ਆਦੀ ਪੰਜਾਬ ਦੇ ਵਿੱਚੋਂ ਪਾਸ ਹੁੰਦੀ ਹੈ। ਇੰਨਾ ਲੰਬਾ ਇਲਾਕਾ ਹੈਗਾ ਬਾਰਡਰ ਤੋਂ ਲੈ ਕਰਕੇ ਅੱਗੇ ਜਿੱਥੇ ਵੀ ਹੈਰੋਇਨ ਜਾਣੀ ਹੈਗੀ ਪਾਸ ਹੋਣ ਦਾ, ਤੇ ਉਹ ਹੈਰੋਇਨ ਜਿਹੜਾ ਹੈਗਾ ਉਹਦੇ ਕਾਫੀ ਸਾਰੇ ਪਾਰਟ ਪਰਸੈਂਟੇਜ ਕੱਢ ਕੇ ਪੰਜਾਬ 'ਚ ਵੇਚਣ ਦਾ, ਤੇ ਉਹਦੇ ਸਾਡੀ ਇੰਟੈਲੀਜੈਂਸ ਏਜੰਸੀ ਜਿਹੜੀ ਹੈਗੀ ਹੈ ਪੰਜਾਬ ਦੀ ਆਪਣੀ, ਉਹ ਕਿਉਂ ਨਹੀਂ ਪਤਾ ਲਗਾ ਪਾ ਰਹੀ ਹੈਗੀ ਹੈ ਕਿ ਕਿਹੜੇ ਬੰਦੇ ਹੈਗੇ ਨੇ ਜਿਹੜੇ ਕਿ ਸਮਗਲਿੰਗ ਕਰਦੇ ਹੈਗੇ ਨੇ। ਜਦੋਂ ਮੈਂ ADGP ਇੰਟੈਲੀਜੈਂਸ ਸੀ, ਮੈਨੂੰ ਪਤਾ ਹੈਗਾ ਮੈਂ ਇੱਕ ਸਪੈਸ਼ਲ ਸਟੱਡੀ ਕੰਡਕਟ ਕੀਤੀ ਸੀ, ਜਿਹੜੇ ਇਨਵੈਸਟੀਗੇਸ਼ਨ ਚੱਲ ਰਹੇ ਸਨ ਵੱਖ-ਵੱਖ ਜ਼ਿਲ੍ਹਿਆਂ 'ਚ, ਉਹਦੇ 'ਚ ਮੈਂ ਇਨਫੋਰਮੇਸ਼ਨ ਕਲੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਹੜੇ-ਕਿਹੜੇ ਨਾਂ ਕਿਹੜੇ-ਕਿਹੜੇ ਬੰਦੇ ਆ ਰਹੇ ਹੈਗੇ ਆ ਜੀ। ਉਹ ਇਨਫੋਰਮੇਸ਼ਨ ਜਿਹੜੀ ਕੱਢੀ ਸੀ ਉਹਦੇ ਵਿੱਚ ਅੱਜ ਤੱਕ ਮੈਨੂੰ ਜਾਪਦਾ ਹੈ ਕੋਈ ਕਾਰਵਾਈ ਨਹੀਂ ਹੋਈ। ਜੇ ਕੋਈ ਕਾਰਵਾਈ ਹੋਈ ਹੁੰਦੀ ਤਾਂ ਫਿਰ ਨੈਚੁਰਲੀ ਲੋਕਾਂ ਨੂੰ ਪਤਾ ਲੱਗਦਾ ਕਿ ਹਾਂ, ਮੈਨੂੰ ਘੱਟ ਪਤਾ ਲੱਗਦਾ ਹਾਂ ਜੀ ਇਹ ਬੰਦੇ ਸ਼ਾਇਦ ਉਹਦੇ ਵਿੱਚ ਸਨ, ਕਿਉਂਕਿ ਮੈਨੂੰ ਪੂਰਾ ਯਾਦ ਨਹੀਂ ਹੈਗਾ। ਕੱਲ ਕਰੀਬ 5-6 ਵਰੇ ਪੁਰਾਣੀ ਹੋ ਚੁੱਕੀ ਜਦੋਂ ਮੈਂ ਇੰਟੈਲੀਜੈਂਸ ਵਿੰਗ ਦੇ ਵਿੱਚ ਸੀ ਜੀ। ਤੇ ਇਸ ਕਰਕੇ ਮੈਂ ਇਹ ਕਹਾਂਗਾ ਕਿ ਠੀਕ ਹੈ ਕਿ ਸਾਡੇ ਜਿਹੜੇ ਪੋਲੀਟੀਸ਼ੀਅਨਸ ਅਨਫੋਰਚੂਨੇਟਲੀ ਹੈਗੇ ਨੇ ਉਹ ਸਾਰੇ ਲਿਪ ਸਰਵਿਸ ਕਰਦੇ ਨੇ, ਜ਼ਮਾਨੀ ਕਲਾਮੀ ਗੱਲ ਕਰ ਲੈਤੀ, ਹਾਂ ਜੀ ਨਸ਼ਿਆਂ ਦਾ ਵਪਾਰ ਮਾੜਾ ਹੈਗਾ। ਕੋਈ ਸੋਲਿਡ ਕੋਸ਼ਿਸ਼ ਕਿਸੇ ਵੀ ਪੱਧਰ ਤੇ ਕਿਸੇ ਵੀ ਲੈਵਲ ਤੇ ਕਦੇ ਵੀ ਨਹੀਂ ਹੋਈ, ਚਾਹੇ ਪੰਜਾਬ 'ਚ ਉਸ ਵੇਲੇ ਕਾਂਗਰਸ ਰਹੀ ਹੋਏ, ਚਾਹੇ ਪੰਜਾਬ 'ਚ ਉਸ ਵੇਲੇ BJP ਰਹੀ ਹੋਏ ਜਾਂ ਅਕਾਲੀ ਰਹੇ ਹੋਣ। ਸਾਰੇ ਪੋਲੀਟੀਸ਼ੀਅਨ ਜਿਹੜੇ ਹੈਗੇ ਨੇ ਮੈਨੂੰ ਜਾਪਦਾ ਹੈਗਾ ਆਪਣੇ ਐਕਸਪੀਰੀਅੰਸ ਦੀ ਬੇਸਿਸ ਤੇ ਕਿ ਉਹਨਾਂ 'ਚ ਕੋਈ ਵੀ ਇਸ ਗੱਲ ਦੇ ਉੱਤੇ ਸੀਰੀਅਸ ਨਹੀਂ ਸੀ ਕਿ ਇਸ ਗੱਲ ਨਾਲ ਕੰਟਰੋਲ ਹੋਣੀ ਚਾਹੀਦੀ ਹੈ, ਇਹਦੇ 'ਚ ਥੰਮ ਪੈਣੀ ਚਾਹੀਦੀ ਹੈਗੀ ਹੈ ਜੀ। ਤੇ ਜਿਵੇਂ ਤੁਸੀਂ ਦੱਸਿਆ ਜੀ, ਤੁਹਾਡਾ ਕਿਸੇ ਵੀ ਪਾਰਟੀ ਨਾਲ, ਅਕਾਲੀ ਪਾਰਟੀ ਨਾਲ ਜਾਂ ਭਾਜਪਾ ਨਾਲ ਜਾਂ ਕਾਂਗਰਸ ਦੇ ਨਾਲ ਤੁਹਾਡਾ ਕਿਸੇ ਵੀ ਤੁਸੀਂ ਪਾਰਟੀ ਦੇ ਮੈਂਬਰ ਨੇ? ਨਾ ਮੈਂ ਮੈਮ ਕਿਸੇ ਪਾਰਟੀ ਦਾ ਮੈਂਬਰ ਹੈਗਾ, ਨਾ ਮੈਂ ਕਿਸੇ ਪਾਰਟੀ ਨੂੰ ਕਦੇ ਜੁਆਇਨ ਕਰਾਂਗਾ, ਨਾ ਕਿਸੇ ਪਾਰਟੀ ਨਾਲ ਮੇਰੀ ਹਮਦਰਦੀ ਹੈਗੀ ਹੈ ਜੀ। ਕਿਉਂਕਿ ਸਮਹਾਉ ਦੀ ਤਾਂ ਮੈਂ ਫੀਲ ਕਰਨਾ ਹੈਗਾ ਜਿਹੜਾ ਬੰਦਾ, ਜਿਹੜਾ ਇੰਸਟੀਟਿਊਸ਼ਨ, ਜਿਹੜੀ ਪਾਰਟੀ ਸਾਡੇ ਸਮਾਜ ਦੇ ਨਾਲ ਖੜੀ ਹੋ ਕੇ ਸਮਾਜ ਦੀ ਜਿਹੜੀ ਬੁਰਾਈਆਂ ਹੈਗੀਆਂ ਨੇ ਉਹਨਾਂ ਨੂੰ ਕੰਟਰੋਲ ਨਹੀਂ ਕਰਦੀ ਹੈਗੀ ਹੈ, ਮੇਰਾ ਸਪੋਰਟ ਨਾ ਉਹਨਾਂ ਨੂੰ ਕਦੇ ਰਿਹਾ ਹੈਗਾ ਨਾ ਉਹਨਾਂ ਨੂੰ ਕਦੇ ਰਹੇਗਾ। ਹਾਂ, ਇਹ ਜ਼ਰੂਰ ਹੋ ਸਕਦਾ ਹੈਗਾ ਕੋਈ ਪੋਲੀਟੀਕਲ ਪਾਰਟੀ ਦਾ ਕੋਈ ਬੰਦਾ ਜਿਹਦਾ ਉਹਦੇ ਨਾਲ ਟੱਚ ਵਿੱਚ ਹੋਏ, ਜਿਹੜਾ ਕਿ ਜਿਹਦੀ ਆਤਮਾ ਹਿਲ ਰਹੀ ਹੈਗੀ, ਹਾਂ ਜੀ ਨਸ਼ਿਆਂ ਦਾ ਕਾਰੋਬਾਰ ਬਹੁਤ ਜ਼ਿਆਦਾ ਆ ਰਿਹਾ ਹੈਗਾ, ਜੇ ਉਹ ਆ ਕਰਕੇ ਮੇਰੇ ਨਾਲ ਜੁੜਨਾ ਚਾਹੇ, ਮੇਰੀ ਸੰਸਥਾ ਨਾਲ ਜੁੜਨਾ ਚਾਹੇ। ਔਰ ਮੈਨੂੰ ਪੂਰੀ ਇਸ ਗੱਲ ਦਾ ਯਕੀਨ ਹੈਗਾ ਕਿ ਅੱਜ ਤੇ ਮੈਂ ਸੰਸਥਾ ਆਪਣੀ ਬਣਾਈ ਹੈਗੀ ਹੈ, ਜਿਹੜੇ ਪਰਿਵਾਰ ਪੰਜਾਬ 'ਚ ਹਿੱਲੇ ਪਏ ਹੈਗੇ ਨੇ, ਵਿਦੇਸ਼ ਦੇ ਵਿੱਚ ਜਿਹੜੇ ਬੰਦੇ ਰਹਿੰਦੇ ਨੇ ਉਹਨਾਂ ਦੇ ਜਿਹੜੇ ਪਰਿਵਾਰ ਇੱਥੇ ਹੈਗੇ ਨੇ ਜਿਨ੍ਹਾਂ ਦਾ ਅਸਰ ਪਿਆ ਹੈਗਾ, ਉਹ ਸਾਰੇ ਮੈਨੂੰ ਜਾਪਦਾ ਹੈ ਕਿ ਆਪਣੀ ਚਾਹੇ ਸੰਸਥਾ ਬਣਾਉਣਗੇ, ਇੱਕ ਬਗਾਵਤ ਦਾ ਝੰਡਾ ਲੈ ਕਰਕੇ ਉਹ ਸਾਰੇ ਬੰਦੇ ਜਿਹੜੇ ਹੈਗੇ ਨੇ ਜਿਹੜੇ ਸਫਰ ਕਰ ਰਹੇ ਹੈਗੇ ਨੇ ਖੜੇ ਹੋ ਜਾਣਗੇ, ਚਾਹੇ ਇਕੱਠੇ ਹੋਣ ਚਾਹੇ ਵੱਖ-ਵੱਖ ਹੋਣ, ਅਲਟੀਮੇਟਲੀ ਸਾਰੇ ਇੱਕੋ ਇੱਛੇ ਤੇ ਪੁੱਜਣਗੇ, ਇੱਕੋ ਹੀ ਖੜੇ ਹੋ ਕੇ ਇੱਕ ਥਾਂ ਤੇ ਖੜੇ ਹੋ ਕਰਕੇ ਇਸ ਗੱਲ ਤੇ ਗੱਲ ਕਰਕੇ ਸ਼ਾਇਦ ਬਗਾਵਤ ਕਰਦੇ ਜੀ। ਇਹ ਤਾਂ ਜੀ ਬਹੁਤ ਵਧੀਆ ਹੈ, ਕਿਉਂਕਿ ਜਿੱਥੇ ਵੀ ਕੋਈ ਮਾੜੀ ਗੱਲ ਹੁੰਦੀ ਆ ਉਹਦੇ ਖਿਲਾਫ ਖੜੇ ਹੋਣਾ ਸਾਡਾ ਹੱਕ ਆ, ਤੇ ਉਹਦੇ ਵਿੱਚ ਕੋਈ ਐਸੀ ਗੱਲ ਨਹੀਂ ਕਿ ਅਸੀਂ ਜ਼ੁਲਮ ਜਿਹੜਾ ਇੰਨੀ ਡਰੱਗ ਆ ਰਹੀ ਆ ਜਿਹੜੀ ਸਾਡੀ ਇੱਕ ਕਮਿਊਨਿਟੀ ਨੂੰ, ਸਾਡੇ ਬੱਚਿਆਂ ਨੂੰ ਖਾ ਰਹੀ ਆ, ਤੇ ਉਹਦੇ ਖਿਲਾਫ ਸਾਨੂੰ ਜ਼ਰੂਰ ਇਕੱਠੇ ਹੋਣਾ ਚਾਹੀਦਾ ਆ। ਤੇ ਜੀ ਇੱਕ ਗੱਲ ਹੋਰ ਹੈਗੀ ਆ ਕਿ ਜਿਹੜੀ ਡਰੱਗ ਆ ਇਹ ਜੇਲ੍ਹਾਂ ਦੇ ਵਿੱਚ ਵੀ ਕਿਵੇਂ ਜਾ ਵੜਦੀ ਆ? ਜੇਲ੍ਹਾਂ 'ਚ ਉਸ ਤਰ੍ਹਾਂ ਜਾਂਦੀ ਹੈਗੀ ਮੈਡਮ ਜਿਸ ਤਰ੍ਹਾਂ ਕਿ ਬਾਹਰ ਰਹਿੰਦੀ ਹੈਗੀ ਹੈ, ਸਾਰੀ ਮਿਲੀ ਭੁਗਤ ਹੈਗੀ ਹੈ। ਜਦੋਂ ਮੈਂ ਜੇਲ੍ਹ ਡਿਪਾਰਟਮੈਂਟ ਸੀ, ਮੈਨੂੰ ਯਾਦ ਹੈਗਾ 185 ਜਾਂ 165 ਬੰਦੇ ਅਸੀਂ ਸਸਪੈਕਟ ਜਿਹੜਾ ਤੇ ਸ਼ੱਕ ਸੀ, ਉਹਨਾਂ ਦੀ ਲਿਸਟ ਬਣਾ ਕਰਕੇ ਡਿਸੀਜਨ ਹੋਇਆ ਸੀ ਕਿ ਇਹਨਾਂ ਦੇ ਡਿਟੇਲ ਇਨਵੈਸਟੀਗੇਸ਼ਨ ਕੀਤਾ ਜਾਏਗਾ। ਕਾਫੀ ਬੰਦੇ ਜਿਹੜੇ ਹੈਗੇ ਸਟੇਟ ਵਿੱਚ ਨੌਕਰੀ ਤੋਂ ਕੱਢੇ ਵੀ ਗਏ ਸਨ ਤੇ ਜੇਲ੍ਹਾਂ ਦੇ ਵਿੱਚ ਜਿਹੜੀ ਪੁੱਜਦੀ ਹੈਗੀ ਹੈ ਉਹਦੇ 'ਚ ਕੁਝ ਤਾਂ ਸਟਾਫ ਦੀ ਮਿਲੀ ਭੁਗਤ ਹੁੰਦੀ ਹੈ, ਕੁਝ ਕੰਧਾਂ ਜਿਹੜੀ ਹੈਗੀਆਂ ਕੰਧਾਂ ਤੋਂ ਉੱਤੋਂ ਸੱਟ ਕੇ ਦੇ ਦਿੰਦੇ ਹੈਗੇ ਨੇ। ਕਈ ਵਾਰੀ ਜਿਹੜੇ ਅੰਡਰ ਟਰਾਇਲਸ ਹੈਗੇ ਜਦੋਂ ਬਾਅਦ ਪੇਸ਼ੀ ਲੈ ਜਾਂਦੇ ਹੈਗੇ ਨੇ, ਆਉਂਦੇ ਹੋਏ ਕਿਸ ਨਾ ਕਿਸ ਤਰੀਕੇ ਨਾਲ ਜੂਤੇ ਵਿੱਚ ਛੁਪਾ ਕਰਕੇ ਜਾਂ ਆਪਣੇ ਬਦਨ 'ਚ ਕਿਤੇ ਛੁਪਾ ਕਰਕੇ ਡਰੱਗ ਲਿਆਉਣ ਦੀ ਕੋਸ਼ਿਸ਼ ਕਰਦੇ ਹੈਗੇ ਨੇ। ਪਰ ਹਾਂ, ਇੱਕ ਮੋਟੀ ਜਿਹੀ ਗੱਲ ਹੈਗੀ ਹੈ ਕਿ ਮਿਲੀ ਭੁਗਤ ਹੈ, ਜੇਲ੍ਹਾਂ ਦੇ ਵਿੱਚ ਵੀ ਹੈਗੀ ਹੈ, ਜੇਲ੍ਹਾਂ ਦੇ ਬਾਹਰ ਵੀ ਹੈਗੀ ਹੈ। ਹਾਂਜੀ ਬਿਲਕੁਲ, ਜਿਵੇਂ ਤੁਸੀਂ ਦੱਸਿਆ ਹੈ, ਕੋਈ ਨਹੀਂ ਜੀ ਖਾਣ ਵਾਲੇ ਆ ਜਾਂ ਪਹੁੰਚਾਉਣ ਵਾਲੇ ਆ ਉਹ ਕੋਈ ਨਾ ਕੋਈ ਜਿਹੜਾ ਤਰੀਕਾ ਆ ਉਹ ਪੁੱਠਾ ਸਿੱਧਾ ਜਿਹੜਾ ਅਪਣਾ ਲੈਂਦੇ ਆ। ਅਤੇ ਜੀ ਅਗਲੀ ਗੱਲ ਕਰਦੇ ਹਾਂ ਕਿ ਜਿਹੜੇ ਬਾਹਰ ਵੱਸਦੇ ਪੰਜਾਬੀ ਆ ਉਹ ਕਿਸ ਤਰ੍ਹਾਂ ਤੁਹਾਡੀ ਹੈਲਪ ਕਰ ਸਕਦੇ ਆ? ਮੈਮ ਇੱਕ ਗੱਲ ਇਹ ਜਿਹੜੇ ਬਾਹਰ ਜਿਹੜੇ ਸਾਡੇ ਪੰਜਾਬੀ ਭੈਣ ਭਰਾ ਹੈਗੇ ਜਿੰਨੀ ਉਹ ਮਦਦ ਕਰ ਸਕਦੇ ਹੈਗੇ ਆ ਸ਼ਾਇਦ
ਕੋਈ ਹੋਰ ਨਾ ਕਰ ਸਕੇ ਜੀ। ਇੰਡੀਆ 'ਚ ਜਦੋਂ ਵੀ ਇਲੈਕਸ਼ਨ ਹੁੰਦਾ ਹੈਗਾ, ਨਾ ਵੀ ਹੋਏ, ਸਾਡੇ ਜਿੰਨੇ ਪੋਲੀਟੀਸ਼ੀਅਨਸ ਹੈਗੇ ਨੇ, ਕਿਸੇ ਵੀ ਪੋਲੀਟੀਕਲ ਪਾਰਟੀ ਦੇ ਹੈਗੇ ਨੇ, ਇਹ ਅਮਰੀਕਾ, ਕੈਨੇਡਾ, ਯੂਰਪ ਜਾਂਦੇ ਰਹਿੰਦੇ ਹੈਗੇ ਨੇ। ਉੱਥੇ ਜਾ ਕਰਕੇ ਚੰਦਾ ਹੀ ਵਸੂਲਦੇ ਹੈਗੇ ਨੇ। ਜੀ ਜੀ। ਬੇਸਿਕ ਕੰਮ ਤੇ ਇਹਨਾਂ ਦਾ ਹੁੰਦਾ ਉੱਥੇ ਜਾ ਕੇ ਚੰਦਾ ਵਸੂਲਣਾ ਕਿਸੇ ਨਾ ਕਿਸੇ ਬਹਾਨੇ ਨਾਲ, ਜੋ ਕੁਝ ਵੀ ਹੈਗਾ ਹੈ। ਜਦੋਂ ਇੰਡੀਆ ਦਾ ਕੋਈ ਵੀ ਪੋਲੀਟੀਸ਼ੀਅਨ ਹੈਗਾ, ਕਿਸੇ ਵੀ ਪਾਰਟੀ ਦਾ ਹੋਏ, ਜਦੋਂ ਉੱਥੇ ਜਾਂਦਾ ਹੈਗਾ, ਮੇਰੀ ਬੇਨਤੀ ਇਹ ਹੋਏ ਕਿ ਸਾਡੇ ਜਿਹੜੇ ਪੰਜਾਬੀ ਭੈਣ ਭਰਾ ਹੈਗੇ ਨੇ, ਉਹਨਾਂ ਦਾ ਸਪੋਰਟ ਕਰਨ ਦੇ ਬਜਾਏ ਉਹਨਾਂ ਦਾ ਉੱਥੇ ਵਿਰੋਧ ਕਰਨ, ਕਿਸੇ ਵੀ ਪਾਰਟੀ ਦਾ ਹੋਏ, ਕੋਈ ਵੀ ਹੋਏ, ਚਾਹੇ ਕਾਂਗਰਸੀ ਹੈਗਾ, ਚਾਹੇ ਅਕਾਲੀ ਹੈਗਾ, ਬੀਜੇਪੀ ਹੈਗਾ, BSP ਹੈਗਾ, ਕਿਸੇ ਵੀ ਪਾਰਟੀ ਦਾ, ਕਿ ਪਹਿਲੇ ਉਹ ਇਸ ਗੱਲ ਦਾ ਸਾਡੀ ਜਿਹੜੀ ਸੁਸਾਇਟੀ ਹੈਗੀ ਹੈ, ਸਾਡੀ ਜਿਹੜੀ ਕੌਮ ਹੈਗੀ ਹੈ, ਇਸ ਗੱਲ ਨੂੰ ਐਕਸਪਲੇਨ ਕਰਨ ਉਹਨਾਂ ਨੂੰ ਕਿ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਕੀ ਕਦਮ ਚੱਕੇ ਹੈਗੇ ਨੇ, ਰੋਕਣ ਲਈ ਕੀ ਕਦਮ ਚੱਕੇ ਹੈਗੇ ਨੇ, ਕੀ ਉਹਨਾਂ ਦਾ ਕੰਟਰੀਬਿਊਸ਼ਨ ਹੈਗਾ। ਸਿਰਫ ਜ਼ਬਾਨੀ ਕਲਾਮੀ ਗੱਲ ਨਹੀਂ, ਉਹ ਦੱਸਣ ਕਿ ਐਗਜ਼ੈਕਟ ਉਹਨਾਂ ਦਾ ਕੰਟਰੀਬਿਊਸ਼ਨ ਕੀ ਸੀ, ਉਹਨਾਂ ਨੇ ਕੀ ਕੁਛ ਕੀਤਾ। ਵਰਨਾ ਇਹਨਾਂ ਦਾ ਟੋਟਲ ਉੱਥੇ ਸੋਸ਼ਲ ਬਾਈਕਾਟ ਹੋਣਾ ਚਾਹੀਦਾ ਹੈਗਾ। ਜਦੋਂ ਇਹ ਸੋਸ਼ਲ ਬਾਈਕਾਟ ਉੱਥੇ ਹੋਏਗਾ, ਉਹਦਾ ਜਿਹੜਾ ਹੈਗਾ ਅਸਰ ਇੰਡੀਆ ਦੇ ਵਿੱਚ ਵੀ ਆਏਗਾ। ਇੱਕ ਤਰੀਕੇ ਨਾਲ ਜਿਹੜਾ ਸੋਸ਼ਲ ਪ੍ਰੈਸ਼ਰ ਹੈਗਾ, ਉਹਨੂੰ ਬਣਾਉਣ ਦੀ ਲੋੜ ਹੈਗੀ ਹੈ। ਜੇ ਸੋਸ਼ਲ ਪ੍ਰੈਸ਼ਰ ਬਣਾਉਣ ਲਈ ਸਾਡੇ ਜਿਹੜੇ NRI ਭੈਣ ਭਰਾ ਹੈਗੇ ਨੇ, ਉਹ ਇਸ ਗੱਲ ਦੀ ਸ਼ੁਰੂਆਤ ਕਰਨ, ਤਾਂ ਮੈਨੂੰ ਪੂਰਾ ਇਸ ਗੱਲ ਦਾ ਯਕੀਨ ਹੈਗਾ ਹੈ ਕਿ ਇਹ ਜਿਹੜਾ ਸਾਡਾ ਪੋਲੀਟੀਕਲ ਸਿਸਟਮ ਹੈਗਾ ਹੈ, ਇੱਕ ਵਾਰੀ ਤੇ ਪੂਰੀ ਤਰੀਕੇ ਨਾਲ ਹਿਲ ਜਾਏਗਾ, ਪੂਰੀ ਤਰੀਕੇ ਨਾਲ ਹਿਲ ਜਾਏਗਾ। ਜੀ ਜੀ, ਬਿਲਕੁਲ। ਜਿਹੜੀ ਤੁਸੀਂ ਗੱਲ ਕਹੀ ਆ, ਜੇ ਬਾਹਰ ਬੈਠੇ ਜਿਹੜੇ ਸਾਡੇ NRI ਭੈਣਾਂ ਭਰਾ ਆ, ਉਹ ਕੁਐਸਚਨ ਵੀ ਪੁੱਛਣ ਲੱਗ ਪਣ ਕਿ ਪੰਜਾਬ ਦੇ ਵਿੱਚ ਕੀ ਹੋਇਆ, ਜਦ ਕਿ ਇੱਥੋਂ ਜਿਵੇਂ ਤੁਸੀਂ ਦੱਸਿਆ ਹੀ ਹੈਗਾ, ਤੁਹਾਨੂੰ ਪਤਾ ਹੀ ਆ ਕਿ ਚੰਦੇ ਕਲੈਕਟ ਹੁੰਦੇ ਆ ਬਾਹਰਲੀਆਂ ਕੰਟਰੀਆਂ ਤੋਂ, ਜਾਂ ਬਾਹਰੋਂ ਲੋਕ ਜਾਂਦੇ ਆ, NRI ਜਾਂਦੇ ਆ, ਹੈਲਪ ਕਰਦੇ ਆ। ਅਤੇ ਬਿਲਕੁਲ ਜੀ, ਉਹਨਾਂ ਨੂੰ ਕੁਐਸਚਨ ਹੈ ਜਿਹੜਾ ਨਿਧੜ ਹੋ ਕੇ ਜ਼ਰੂਰ ਪੁੱਛਣਾ ਚਾਹੀਦਾ ਆ ਕਿ ਉਹਨਾਂ ਦੇ ਪਰਿਵਾਰ ਵੀ ਉੱਥੇ ਆ। ਕਿਉਂ ਜੀ, ਜਿਹੜਾ ਨਸ਼ਾ ਆ, ਜਿਹੜੀ ਸਟਰੀਟ 'ਤੇ ਕੋਈ ਵੀ ਚੀਜ਼ ਵਿਕਦੀ ਆ, ਉਹਦੇ ਵਿੱਚ ਕੋਈ ਵੀ ਗਰਕ ਹੋ ਸਕਦਾ ਆ ਕਿ ਜਿਨ੍ਹਾਂ ਦੇ ਪਰਿਵਾਰ ਇੰਡੀਆ ਦੇ ਵਿੱਚ ਆ, ਉਹਨਾਂ ਦੇ ਬੱਚੇ ਆ ਜਿਹੜੇ, ਉਹ ਵੀ ਇਸ ਚੀਜ਼ ਦੇ ਵਿੱਚ ਜਿਹੜੇ ਆ ਫਸ ਸਕਦੇ ਆ। ਅਤੇ ਜਿਵੇਂ ਜੀ ਤੁਸੀਂ ਆਪਣੇ ਪੰਜਾਬ ਦੇ ਵਿੱਚ ਬਹਿ ਕੇ, ਇੰਡੀਆ ਦੇ ਵਿੱਚ ਬੈਠ ਕੇ ਇਸ ਗੱਲ ਦਾ ਬੜਾ ਉੱਚਾ ਹੋਕਾ ਦਿੱਤਾ ਆ ਕਿ ਜਿਹੜੀ ਡਰੱਗ ਆ ਪੰਜਾਬ ਦੇ ਵਿੱਚ ਬਹੁਤ ਆ। ਪਰ ਅੱਜ ਬਿਆਨ ਆਇਆ ਜੀ, ਜਿਹੜਾ ਬਿਆਨ ਆਇਆ ਆਪਣੇ ਡਿਪਟੀ CM ਦਾ, ਉਹ ਸੁਖਬੀਰ ਸਿੰਘ ਬਾਦਲ ਦਾ, ਉਹ ਕਹਿੰਦੇ ਕਿ ਮੈਨੂੰ ਤਾਂ ਜੀ ਇਸ ਬਾਰੇ ਕੁਝ ਵੀ ਪਤਾ ਨਹੀਂ ਗਾ। ਜਿਹੜੇ ਸੁਖਬੀਰ ਬਾਦਲ ਜੀ ਹੈਗੇ ਨੇ, ਉਹਨਾਂ ਦਾ ਬੜਾ ਸਨਮਾਨ ਕਰਨਾ ਹੈਗਾ। ਮੇਰੇ ਬੜੇ ਚੰਗੇ ਮਿੱਤਰ ਰਹਿ ਚੁੱਕੇ ਹੈਗੇ ਨੇ। ਅੱਜ ਦੀ ਤਰੀਕ 'ਚ ਮੈਂ ਨਹੀਂ ਕਹਿ ਸਕਦਾ ਕਿ ਕਾਫੀ ਚਿਰ ਹੋ ਗਿਆ ਮੈਨੂੰ ਮਿਲੇ ਨਹੀਂ, ਪਰ ਜੇ ਉਹਨਾਂ ਨੂੰ ਨਹੀਂ ਪਤਾ ਹੈਗਾ ਤੇ ਮੈਂ ਕਹਾਂਗਾ ਫੇਲਿਅਰ ਸਾਡੇ ਇੰਟੈਲੀਜੈਂਸ ਡਿਪਾਰਟਮੈਂਟ ਦੀ ਹੈਗੀ ਹੈ, ਜਿਹੜਾ ਪੰਜਾਬ ਪੁਲਿਸ ਦਾ ਇੰਟੈਲੀਜੈਂਸ ਡਿਪਾਰਟਮੈਂਟ ਹੈਗਾ ਹੈ, ਕਿ ਉਹ ਉਹਨਾਂ ਨੇ ਕਿਉਂ ਨਹੀਂ ਦੱਸਿਆ ਹੈਗਾ ਜੀ। ਉਸ ਤਰ੍ਹਾਂ ਵੀ ਅਖਬਾਰਾਂ ਦੇ ਵਿੱਚ ਰੋਜ਼ ਆਉਂਦਾ ਹੈਗਾ, ਮੀਡੀਆ ਦੇ ਵਿੱਚ ਰੋਜ਼ ਆਉਂਦਾ ਹੈਗਾ ਹੈ, ਤੇ ਹੋ ਸਕਦਾ ਹੈਗਾ ਕਿ ਉਹਨਾਂ ਨੂੰ ਨਾ ਪਤਾ ਹੋਏ ਇਸ ਗੱਲ ਦਾ। ਜੇ ਨਹੀਂ ਪਤਾ ਹੈਗਾ, ਕਿਸੇ ਵੇਲੇ ਉਹਨਾਂ ਨੂੰ ਮਿਲ ਕਰਕੇ ਅਪਾਇੰਟਮੈਂਟ ਲੈ ਕੇ ਉਹਨਾਂ ਨੂੰ ਮੈਂ ਇਸ ਗੱਲ ਦੇ ਬਾਰੇ ਪੂਰਾ ਡਿਟੇਲ ਦੇ ਵਿੱਚ, ਵਿਸਤਾਰ ਦੇ ਵਿੱਚ ਦੱਸਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ। ਜੀ ਜੀ, ਬਹੁਤ ਵਧੀਆ ਗੱਲ ਆ ਕਿ ਤੁਸੀਂ ਦੱਸੋਗੇ ਵੀ। ਤਾਂ ਹੁਣ ਬਿਲਕੁਲ ਜੀ, ਤੁਹਾਨੂੰ ਵੀ ਦੱਸਣ ਦੀ ਲੋੜ ਨਹੀਂ, ਉਹਨਾਂ ਨੂੰ ਪਤਾ ਲੱਗ ਹੀ ਗਿਆ ਆ, ਕਿਉਂਕਿ ਉਹਨਾਂ ਦਾ ਆਪਣਾ ਹੀ ਬਿਆਨ ਆ ਗਿਆ ਆ। ਕਿਉਂਕਿ ਉਹ ਬੜੇ ਰਿਸਪੋਂਸੀਬਲ ਉਹਨਾਂ ਦੇ ਅਹੁਦੇ ਆ, ਅਤੇ ਉਹਨਾਂ ਨੂੰ ਖੁਦ ਨੂੰ ਹੀ ਪਤਾ ਕਰ ਲੈਣਾ ਚਾਹੀਦਾ ਆ ਕਿ ਕੀ ਚੱਲ ਰਿਹਾ ਆ ਪੰਜਾਬ ਦੇ ਵਿੱਚ, ਡਰੱਗ ਕਿਉਂ ਆ, ਜਾਂ ਤੁਸੀਂ ਕਿਹੜੇ ਕੰਮ ਕਰ ਰਹੇ ਆ। ਅਤੇ ਜੀ ਮੇਰਾ ਅਗਲਾ ਕੁਐਸਚਨ ਆ ਕਿ ਜਿਹੜੀ ਸਿਕਿਉਰਿਟੀ ਤੁਹਾਡੀ ਜਿਹੜੀ ਦਿੱਤੀ ਹੋਈ ਸੀ, ਉਹ ਕਿਉਂ ਹਟਾਈ ਗਈ ਆ? ਇਹਦੇ ਬਾਰੇ ਮੈਨੂੰ ਜ਼ਿਆਦਾ ਗਿਆਨ ਨਹੀਂ ਹੈਗਾ ਕਿ ਕਿਉਂ ਹਟਾਈ ਗਈ ਜੀ, ਕਿਉਂਕਿ somehow the other ਇਸ ਤਰ੍ਹਾਂ ਰਿਹਾ ਹੈਗਾ ਕਿ ਮੈਂ ਸਾਰੀ ਜ਼ਿੰਦਗੀ ਨਾ ਤੇ ਕਿਸੇ ਨੂੰ ਮੈਂ ਰਿਕੁਐਸਟ ਕੀਤੀ, ਕਦੇ ਵੀ ਨਾ ਕਰਾਂਗਾ। ਜੇ ਮੇਰੀ ਸਿਕਿਉਰਿਟੀ ਹੁਣ ਨਹੀਂ ਹੈਗੀ, ਸਿਕਿਉਰਿਟੀ ਹਟਾਈ ਗਈ ਹੈਗੀ, ਇਹਨੂੰ ਮੈਂ ਬੜਾ ਇੱਕ ਪੋਜ਼ਿਟਿਵ ਜਿਹੀ ਚੀਜ਼ ਲੈਣਾ ਹੈਗਾ। ਜਦੋਂ ਵੀ ਤੁਸੀਂ ਇਸ ਤਰ੍ਹਾਂ ਦਾ ਕੋਈ ਮਸਲਾ ਚੱਕਦੇ ਹੈਗੇ ਹੋ ਜਿਹਦੇ 'ਚ ਕਿ ਸੁਸਾਇਟੀ ਨੂੰ ਪੂਰਾ ਇੱਕ ਵਾਰੀ ਹਿਲਾਣਾ ਹੈਗਾ, ਉਹਦੇ 'ਚ ਕੋਈ ਨਾ ਕੋਈ ਸੈਕਰੀਫਾਈਸ, ਕੋਈ ਨਾ ਕੋਈ ਬਲਿਦਾਨ, ਕੋਈ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਚਾਹੀਦੀ ਹੈਗੀ ਹੈ। ਜੀ, ਜਿਹੜੇ ਡਰੱਗ ਸਮਗਲਰਸ ਹੈਗੇ ਨੇ, ਇਹਨਾਂ ਦੇ ਵੱਲੋਂ ਮੈਨੂੰ ਖਤਰਾ ਹਮੇਸ਼ਾ ਤੋਂ ਰਿਹਾ ਹੈ, ਮੈਨੂੰ ਧਮਕਾਉਂਦੇ ਰਹੇ ਹੈਗੇ ਨੇ। ਠੀਕ ਹੈ, ਤੁਹਾਡੇ ਰੇਡੀਓ ਰਾਹੀਂ ਮੈਂ ਕਹਿਣਾ ਚਾਹਾਂਗਾ ਕਿ ਅੱਜ ਦੀ ਤਰੀਕ 'ਚ ਮੇਰੇ ਕੋਲ ਕੋਈ ਸਿਕਿਉਰਿਟੀ ਨਹੀਂ ਹੈਗੀ ਹੈ। ਜੇ ਉਹਨਾਂ ਦੀ ਹਿੰਮਤ ਹੈਗੀ ਆ ਕੇ ਮੇਰੇ ਉੱਤੇ ਅਟੈਕ ਕਰਨ, ਆਈਆਂ ਨੂੰ ਜ਼ਰੂਰ ਕਰਨ, ਪਰ ਜੇ ਮੇਰੇ ਉੱਤੇ ਅਟੈਕ ਹੋਇਆ, ਜੇ ਮੈਨੂੰ ਕੁਛ ਹੁੰਦਾ ਹੈਗਾ, ਉਹਦੇ ਬਾਅਦ ਸੁਸਾਇਟੀ ਦੇ ਵਿੱਚ ਜਿਹੜਾ ਇੱਕ ਵਾਰੀ ਜ਼ਲਜ਼ਲਾ ਜਿਹਾ ਆ ਜਾਏਗਾ, ਉਹਨੂੰ ਉਹ ਕੰਟਰੋਲ ਨਹੀਂ ਕਰ ਸਕਣਗੇ। ਜੀ 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 ਜੀ, ਬਿਲਕੁਲ। ਜੇ ਤੁਹਾਡੀ ਸਿਕਿਉਰਿਟੀ ਹਟਾ ਦਿੱਤੀ ਗਈ ਹੈ ਅਤੇ ਉਹਨਾਂ ਦੀ ਰਿਸਪੋਂਸੀਬਿਲਿਟੀ ਬਣਦੀ ਆ ਕਿ ਉਹ ਤੁਹਾਡੀ ਜਿਹੜੀ, ਤੁਹਾਨੂੰ ਪਤਾ, ਤੁਸੀਂ ਜਿਵੇਂ ਦੱਸਿਆ ਹੀ ਆ ਕਿ ਉਹ ਖਤਰਾ ਜ਼ਰੂਰ ਹੈਗਾ। ਜੇ ਤੁਸੀਂ ਡਰੱਗ ਮਾਫੀਏ ਦੇ ਅਗੇਂਸਟ ਝੰਡਾ ਚੱਕੋਗੇ ਤਾਂ ਬਿਲਕੁਲ ਜੀ, ਉਹਨਾਂ ਦਾ ਕੋਈ ਪਤਾ ਨਹੀਂ ਉਹ ਕਿਹੜੇ ਵੇਲੇ ਕੀ ਕਰਨਗੇ। ਅਤੇ ਜਿਨ੍ਹਾਂ ਬੰਦਿਆਂ ਨੇ ਸਿਕਿਉਰਿਟੀ ਹਟਾਈ ਆ, ਜਿਹੜੇ ਵੀ ਜ਼ਿੰਮੇਵਾਰ ਬੰਦੇ ਆ, ਅਤੇ ਇਹ ਹੁਣ ਉਹਨਾਂ ਦੀ ਜਿਹੜੀ ਰਿਸਪੋਂਸੀਬਿਲਿਟੀ ਬਣ ਗਈ ਆ ਤੁਹਾਡੀ ਕਿਵੇਂ ਰੱਖਿਆ ਹੁੰਦੀ ਆ। ਅਤੇ ਇੱਕ ਜੀ, ਜਿਹੜੇ ਇੱਥੋਂ ਜਾਂਦੇ ਨੇ NRI, ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਆ ਉੱਥੇ ਪੰਜਾਬ ਦੇ ਵਿੱਚ,
ਉਹਨਾਂ 'ਤੇ ਬੜੇ ਜਿਹੜੇ ਜੀ ਕਬਜ਼ੇ ਕਰਨ ਦੀਆਂ ਸਕੀਮਾਂ ਆ, ਜਦੋਂ ਜਾਂਦੇ ਆ ਉਹਨਾਂ ਦੇ ਉੱਤੇ ਝੂਠੇ ਕੇਸ ਪਾ ਦਿੱਤੇ ਜਾਂਦੇ ਆ ਜਾਂ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਜਾਇਦਾਦਾਂ ਆ ਦੱਬ ਲਈਆਂ ਜਾਂਦੀਆਂ ਆ, ਅਤੇ ਉਹਦਾ ਕੀ ਕੀਤਾ ਜਾ ਸਕਦਾ ਹੈ? ਇਹਦੇ 'ਚ ਦੋ ਗੱਲਾਂ ਹੈਗੀਆਂ ਨੇ ਮੈਮ ਜੀ। ਜਿਹੜੇ ਸਾਡੇ NRI ਭੈਣ ਭਰਾ ਬਾਹਰ ਬੈਠੇ ਨੇ, ਕਈ ਵਾਰੀ ਉਹਨਾਂ ਦੀ ਪ੍ਰਾਪਰਟੀ ਹੜਪ ਕਰਨ ਦਾ ਕੰਮ ਜਿਹੜਾ ਹੈਗਾ ਉਹਨਾਂ ਦੇ ਸ਼ਰੀਕ ਹੈਗੇ ਨੇ ਉੱਥੋਂ ਹੀ ਸ਼ੁਰੂ ਹੁੰਦਾ ਹੈਗਾ। ਜੀ ਜੀ। ਉਹ ਨਾਲ ਜਿਹੜੇ ਖਾਸ ਕਰ ਸਾਡੇ ਦੁਆਬੇ ਦੇ ਵਿੱਚ ਬਾਕੀ ਜਿਹੜੇ ਹੋਰ ਵੱਡੇ ਸ਼ਹਿਰ ਹੈਗੇ ਨੇ, ਖਜਨਾ 'ਚ ਸਿਰਫ ਮੈਂ ਨਾਂ ਲਿਆਂਗਾ ਲੁਧਿਆਣੇ ਦਾ, ਅੰਮ੍ਰਿਤਸਰ ਦਾ, ਇਹਦੇ 'ਚ ਆਮ ਤੌਰ 'ਤੇ ਜਿਹੜੀ ਅਫਸਰਸ਼ਾਹੀ ਹੈਗੀ ਹੈ, ਜਦੋਂ ਕੋਸ਼ਿਸ਼ ਕਰਦੀ ਹੈਗੀ ਹੈ ਕਿ ਉੱਥੇ ਆਪਣੀ ਪੋਸਟਿੰਗ ਕਰਾ ਲੈਣ, ਉੱਥੇ ਆਪਣਾ ਤਬਾਦਲਾ ਕਰਾ ਲੈਣ ਜੀ, ਤੇ ਉੱਥੇ ਲਗਾਤਾਰ ਉਹਨਾਂ ਦੀ ਕੋਸ਼ਿਸ਼ ਇਹੀ ਰਹਿੰਦੀ ਹੈਗੀ ਕਿ ਤਬਾਦਲਾ ਉਹਨਾਂ ਦਾ ਉੱਥੋਂ ਵਾਪਸ ਨਾ ਹੋਏ ਜੀ। ਇਹ ਜਿਹੜੀ ਅਫਸਰਸ਼ਾਹੀ ਉੱਥੇ ਬੈਠੀ ਹੈਗੀ ਹੈ, ਉਹ ਅਫਸਰ ਘੱਟ ਹੈਗੇ ਨੇ, ਪ੍ਰਾਪਰਟੀ ਡੀਲਰ ਜ਼ਿਆਦਾ ਹੈਗੇ ਨੇ, ਜਿਨ੍ਹਾਂ ਦਾ ਕੰਮ ਹੀ ਇਹੀ ਹੈਗਾ ਹੈ ਕਿ NRI ਦੀ ਪ੍ਰਾਪਰਟੀ ਜਿਹੜੀ ਹੈਗੀ ਹੈ ਉਹਨਾਂ ਨੂੰ ਐਂਟੀ ਸੋਸ਼ਲ ਐਲੀਮੈਂਟਸ ਦੇ ਨਾਲ ਮਿਲ ਕੇ ਜਾਂ ਪੋਲੀਟਿਕਸ ਦੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਦੇ ਨਾਲ ਮਿਲ ਕੇ ਉਹਦੇ 'ਚ ਕਬਜ਼ਾ ਕੀਤਾ ਜਾਏ, ਉਹਨੂੰ ਦੱਬ ਲਿੱਤਾ ਜਾਏ ਜੀ। ਉਹਨਾਂ ਦੀ ਕੋਸ਼ਿਸ਼ ਹਮੇਸ਼ਾ ਹੁੰਦੀ ਹੈ ਇਸ ਤਰ੍ਹਾਂ ਦੇ ਬੰਦਿਆਂ ਨੂੰ ਵੇਖਣ ਲਈ ਜਿਹੜੇ ਕਿ ਸੌਫਟ ਟਾਰਗੇਟਸ ਹੈਗੇ ਨੇ, ਤੇ ਇਹਦੇ ਬਾਅਦ ਉਹਨਾਂ ਦੇ ਖਿਲਾਫ ਫਾਲਸ ਕੇਸਿਸ ਵੀ ਹੁੰਦੇ ਹੈਗੇ ਨੇ। ਇਹਦੇ ਖਿਲਾਫ ਵੀ ਮੈਂ ਇੱਕ ਸੋਚ ਰਿਹਾ ਹੈਗਾ ਹੈ ਕਿ ਆਪਣੀ NGO ਦੇ ਵਿੱਚ ਇੱਕ ਪਾਰਟ ਇਹਨੂੰ ਵੀ ਕਰਦੇ ਹਾਂ ਤਾਂ ਕਿ ਇਹਨਾਂ ਦੀ ਸਮੱਸਿਆ ਜਿਹੜੀ ਹੈਗੀ ਹੈ ਉਹਨਾਂ ਨੂੰ ਵੀ ਹੱਲ ਕੀਤਾ ਜਾਵੇ। ਮੇਰਾ ਕੋਈ ਦਾਅਵਾ ਨਹੀਂ ਹੈਗਾ ਕਿ ਮੈਂ 100% ਇਹਦੇ 'ਚ ਸਫਲ ਹੋਵਾਂਗਾ ਉਹਨਾਂ ਦੀ ਮਦਦ ਕਰਨ ਲਈ, ਪਰ ਹਾਂ ਸਿੰਸੀਅਰਲੀ ਓਨੈਸਟਲੀ ਮੈਂ ਇਸ ਕੰਮ ਦੇ ਵਿੱਚ ਉਹਨਾਂ ਦੇ ਨਾਲ ਖੜਾ ਜ਼ਰੂਰ ਹੋਵਾਂਗਾ, ਮੋਰਚਾ ਜ਼ਰੂਰ ਖੋਲਾਂਗਾ, ਧਰਨਾ ਜ਼ਰੂਰ ਦਿਆਂਗਾ, ਝੰਡਾ ਜ਼ਰੂਰ ਖੜਾ ਕਰਾਂਗਾ, ਤੇ ਮੈਨੂੰ ਉਮੀਦ ਹੈਗੀ ਹੈ ਕਿ ਰੱਬ ਉਹਨਾਂ ਦੀ ਜ਼ਰੂਰ ਮਦਦ ਕਰੇਗਾ। ਇਹਦੇ ਇਲਾਵਾ ਇੱਕ ਹੋਰ ਗੱਲ ਮੈਂ ਕਹਿਣਾ ਚਾਹੁੰਦਾ ਹੈਗਾ ਮੈਮ ਤੁਹਾਡੇ ਰੇਡੀਓ ਰਾਹੀਂ ਕਿ ਜਦੋਂ ਪੰਜਾਬ ਦੇ ਵਿੱਚ ਉਹ ਦੌਰ ਸੀ ਅੱਤਵਾਦ ਵਗੈਰਾ ਵਾਲਾ, ਕਾਫੀ ਲੋਕਾਂ ਦੇ ਖਿਲਾਫ ਗਲਤ ਕੇਸਿਸ ਬਣਾਏ ਗਏ ਸਨ, ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਪੰਜਾਬ ਛੱਡਣਾ ਪਿਆ ਸੀ। ਕਾਫੀ ਸਾਰੇ ਇਸ ਤਰ੍ਹਾਂ ਦੇ ਬੰਦੇ ਜਿਹੜੇ ਹੈਗੇ ਨੇ ਇਹਨਾਂ ਨੂੰ ਪ੍ਰਾਇਰ ਅਪਰੂਵਲ ਕੈਟੇਗਰੀ ਜਾਂ ਸਟਾਪ ਲਿਸਟ ਜਿਹਨੂੰ ਕਹਿੰਦੇ ਹੈਗੇ ਨੇ ਉਹਦੇ ਵਿੱਚ ਆ ਗਏ ਸਨ। ਪਿਛਲੇ ਦਿਨਾਂ 'ਚ ਕੋਸ਼ਿਸ਼ ਕਰਕੇ ਇਸ ਤਰ੍ਹਾਂ ਦੇ ਕੁਝ ਬੰਦੇ ਮੇਰੇ ਕਾਂਟੈਕਟ ਵਿੱਚ ਆਏ ਸੀ, ਉਹਨਾਂ ਦਾ ਨਾਮ ਹੈ, ਪੂਰਾ ਇਨਵੈਸਟੀਗੇਸ਼ਨ ਕਰਾ ਕਰਕੇ ਇੰਟੈਲੀਜੈਂਸ ਰਿਪੋਰਟਸ ਵਗੈਰਾ ਠੀਕ ਕਰਾ ਕੇ ਉਹਨਾਂ ਦਾ ਨਾਮ ਹੈ ਸਟਾਪ ਲਿਸਟ ਵਿੱਚੋਂ ਕਢਾਇਆ ਵੀ ਸੀ ਜੀ। ਇਸ ਤਰ੍ਹਾਂ ਦੇ ਵੀ ਜੇ ਸਾਡੇ ਕੋਲ ਕੋਈ ਭੈਣ ਭਰਾ ਉੱਥੇ ਹੈਗੇ ਨੇ ਜਿਨ੍ਹਾਂ ਦਾ ਨਾਂ ਇੰਡੀਆ ਦੇ ਸਟਾਪ ਲਿਸਟ ਦੇ ਵਿੱਚ ਹੈਗਾ ਹੈ, ਜਿੱਥੇ ਉਹਨਾਂ ਦੀ ਸਰਕਾਰੀ ਤੰਤਰ ਜਿਹੜਾ ਹੈਗਾ ਉੱਥੇ ਤੱਕ ਉਹਨਾਂ ਦੀ ਪਹੁੰਚ ਨਾ ਹੋਣ ਕਰਕੇ ਕਾਰਨ ਉਹਨਾਂ ਦੇ ਕੇਸਿਸ ਨੂੰ ਫਿਰ ਮੁੜ ਕੇ ਵਿਚਾਰਿਆ ਨਹੀਂ ਜਾ ਸਕਦਾ ਹੈਗਾ, ਉਹ ਵੀ ਜੇ ਮੇਰੀ ਮਦਦ ਲੈਣ ਚਾਹਣ ਉਹਦੇ ਵਿੱਚ ਵੀ ਉਹਨਾਂ ਨੂੰ ਜੀ ਆਈਆਂ ਹੈਗਾ ਕਿ ਮੈਂ ਉਹਨਾਂ ਦੇ ਕੇਸਿਸ ਫਿਰ ਤੋਂ ਖੁਲਵਾ ਕਰਕੇ ਕੋਸ਼ਿਸ਼ ਕਰਾਂਗਾ ਕਿ ਨਿਰਪੱਖ ਤਰੀਕੇ ਨਾਲ ਇੰਟੈਲੀਜੈਂਸ ਏਜੰਸੀਜ਼ ਹੈਗੀਆਂ ਨੇ, ਚਾਹੇ ਪੁਲਿਸ ਏਜੰਸੀਜ਼ ਹੈਗੀਆਂ ਨੇ, ਸਿਕਿਉਰਿਟੀ ਏਜੰਸੀ ਸਟੇਟ ਦੀ ਹੈਗੀਆਂ ਨੇ, ਚਾਹੇ ਭਾਰਤ ਸਰਕਾਰ ਦੀ ਹੈਗੀਆਂ ਨੇ, ਉਹਦੇ ਵਿੱਚ ਵੀ ਉਹਨਾਂ ਦੀ ਜਿਹੜੀ ਮਦਦ ਹੋ ਸਕਦੀ ਹੈਗੀ ਹੈ ਉਹ ਮੈਂ ਕਰਨ ਦੀ ਕੋਸ਼ਿਸ਼ ਕਰਾਂਗਾ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਕਿ ਤੁਸੀਂ ਜਿਹੜਾ ਇੰਨਾ ਭਲੇ ਵਾਲਾ ਕੰਮ ਸ਼ੁਰੂ ਕੀਤਾ ਆ, ਕਿਉਂਕਿ ਜਦੋਂ NRI ਇੱਥੇ ਬਹੁਤ ਦੇਰ ਤੋਂ ਆ ਜਾਂਦੇ ਆ ਅਤੇ ਉੱਥੇ ਜੇ ਕਿਸੇ ਦੇ ਨਾਲ ਵੀ ਉਹ ਗੱਲ ਕਰਦੇ, ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦੇ ਰਿਸ਼ਤੇਦਾਰ ਆ ਜਾਂ ਉਹ ਉੱਥੇ ਕਿਸੇ ਹੋਰ ਆਫਿਸਰ ਦੇ ਨਾਲ ਗੱਲ ਕਰਦੇ ਆ ਤਾਂ ਉਹੀ ਜਿਹੜੇ ਆ ਉਹਨਾਂ ਦੇ ਜਿਹੜੀ ਜ਼ਮੀਨ ਜਾਇਦਾਦ ਹੈ ਉਹਦੇ ਡੀਲਰ ਬਣ ਬਹਿੰਦੇ ਆ ਜਾਂ ਉਹਨਾਂ ਨੂੰ ਸਾਰਾ ਪਤਾ ਲੱਗ ਜਾਂਦਾ ਆ ਅਤੇ ਉਹ ਹੜੱਪਣ ਦੀ ਕੋਸ਼ਿਸ਼ ਕਰਦੇ ਆ। ਅਤੇ ਇੱਕ ਮੇਰਾ ਲਾਸਟ ਕੁਐਸਚਨ ਹੈ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹਨਾਂ ਦੇ ਨਾਂ ਹੈਗੇ ਆ ਜਿਹੜੇ ਵੀ ਲਿਸਟ ਦੇ ਵਿੱਚ ਆ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਆ, ਕੀ ਤੁਸੀਂ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਨਾਂ ਜ਼ਾਹਰ ਕਰੋਗੇ? ਇਹਦੇ ਵਿੱਚ ਕਿਉਂਕਿ ਮੈਂ ਦੱਸਿਆ ਗੱਲ ਕਰੀਬ 6 ਸਾਲ ਪੁਰਾਣੀ ਹੋ ਗਈ ਹੈਗੀ ਹੈ ਜੀ, ਕੁਛ ਨਾ ਮੇਰੇ ਦਿਮਾਗ 'ਚ ਹੋ ਸਕਦਾ ਹੈਗਾ ਜਦੋਂ ਮੈਂ ਕੋਈ ਨਾ ਕਿਹਾ ਤੇ ਫਿਰ ਮੈਨੂੰ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਮੇਰੇ ਕੋਲ ਉਸ ਚੀਜ਼ ਦਾ ਪੁਖਤਾ ਸਬੂਤ ਵੀ ਹੋਣਾ ਚਾਹੀਦਾ ਹੈ। ਇਹ ਕਰੀਬ 6 ਵਰੇ ਪੁਰਾਣੀ ਗੱਲ ਹੈਗੀ ਹੈ ਕਿ 7 ਵਰੇ ਪੁਰਾਣੀ ਗੱਲ ਹੈਗੀ ਹੈ ਜਦੋਂ ਮੈਂ ਇੰਟੈਲੀਜੈਂਸ ਵਿੱਚ ਸੀ ਤੇ ਇਹਦੇ ਪਹਿਲੇ ਵੀ ਮੇਰੀ ਸਮਹਾਉ ਦੀ ਅਦਰ ਨੌਕਰੀ ਜ਼ਿਆਦਾ ਇੰਟੈਲੀਜੈਂਸ ਹੀ ਰਹਿ ਚੁੱਕੀ ਹੈਗੀ ਹੈ 90 ਤੋਂ ਲੈ ਕਰਕੇ, ਤੇ ਆਫ ਐਂਡ ਔਨ ਇਸ ਤਰ੍ਹਾਂ ਦੇ ਨਾਲ ਲਗਾਤਾਰ ਆਉਂਦੇ ਰਹੇ ਸਨ ਕਿਉਂਕਿ ਮੇਰੀ ਹਮੇਸ਼ਾ ਕੋਸ਼ਿਸ਼ ਇਹੀ ਰਹੀ ਸੀ ਕਿ ਇਸ ਤਰ੍ਹਾਂ ਦੀ ਲਿਸਟਾਂ ਵੀ ਕੰਪਾਈਲ ਕੀਤੀ ਜਾਵੇ। 1990 ਲੈ ਕਰਕੇ ਹੁਣ 2013 ਹੋ ਰਿਹਾ ਹੈਗਾ, ਇਹ ਵਕਫਾ ਜਿਹੜਾ ਹੈਗਾ ਕਾਫੀ ਲੰਬਾ ਹੈਗਾ, ਇਸ ਕਰਕੇ ਮੈਂ ਇਸ ਗੱਲ ਦਾ ਰੌਲਾ ਪਾਉਣਾ ਹੈਗਾ, ਸ਼ੋਰ ਮਚਾਉਣਾ ਹੈਗਾ, ਇੱਕ ਪਬਲਿਕ ਓਪੀਨੀਅਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਨਾ ਹੈਗਾ ਕਿ ਸਰਕਾਰ ਨੂੰ ਚਾਹੀਦਾ ਹੈਗਾ ਜਿੰਨੀ ਵੀ ਪੁਰਾਣੀ ਕੇਸ ਫਾਈਲਸ ਹੈਗੀਆਂ ਨੇ, ਪੁਰਾਣੀ ਇੰਟੈਲੀਜੈਂਸ ਰਿਪੋਰਟਸ ਹੈਗੀਆਂ ਨੇ, ਉਹਨਾਂ ਨੂੰ ਵੇਖਣ 'ਚ ਤੇ ਉਹਨਾਂ ਨੂੰ ਫੇਰ ਤੋਂ ਮੁੜ ਕੇ ਉਹਨਾਂ ਤੇ ਵਿਚਾਰ ਕਰਨ 'ਚ ਉਹਨਾਂ ਨੂੰ ਕੀ ਗੱਲ ਹੈਗੀ ਹੈ, ਕੀ ਪ੍ਰੈਸ਼ਰ ਹੈਗਾ ਜਿਹੜਾ ਰੋਕਦਾ ਹੈਗਾ। ਫਾਈਲਾਂ ਜਿਹੜੀ ਹੈਗੀਆਂ ਨੇ ਸਾਰੀ ਦਫ਼ਤਰਾਂ 'ਚ ਬੈਠੀਆਂ ਹੈਗੀਆਂ ਨੇ, ਉਹਨਾਂ ਨੂੰ ਫੇਰ ਤੋਂ ਤੁਸੀਂ ਵੇਖੋ
ਜਿਹੜੇ ਨਾ ਉਹਦੇ ਵਿੱਚ ਆਏ ਸਨ ਉਹਨਾਂ ਦੇ ਖਿਲਾਫ ਕਾਰਵਾਈ ਕਰਨ 'ਚ ਗੁਰੇਜ਼ ਕਿਉਂ? ਜੀ ਜੀ, ਉਹਦੇ 'ਚ ਐਵੀਡੈਂਸ ਵੀ ਹੈਗਾ, ਫਾਈਲਾਂ ਦੇ ਵਿੱਚ ਸਭ ਕੁਝ ਹੈਗਾ ਹੈ ਉਹਦੇ 'ਚ। ਉੱਤੇ ਫਿਰ ਉਹ ਫਾਈਲਾਂ ਤੇ ਤੁਸੀਂ ਵਿਚਾਰ ਕਰੋ। ਜਿਹੜੇ ਬੰਦੇ ਲਗਾਤਾਰ ਇਸ ਤਰ੍ਹਾਂ ਦੇ ਕੰਮ ਕਰਦੇ ਆ ਰਹੇ ਹੈਗੇ ਆ, ਉਹਨਾਂ ਦੇ ਨਾਲ ਹੋਰ ਵੀ ਜੁੜ ਰਹੇ ਹੈਗੇ ਨੇ, ਉਹਨਾਂ ਦਾ ਆਪਣਾ ਜਾਲ ਫੈਲਦਾ ਜਾ ਰਿਹਾ ਹੈਗਾ, ਉਹਨਾਂ ਉੱਤੇ ਤੁਸੀਂ ਐਕਟ ਕਰੋ, ਕਾਰਵਾਈ ਕਰੋ ਉਹਨਾਂ ਦੇ ਉੱਤੇ ਤੁਸੀਂ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਸ਼੍ਰੀ ਸ਼ਸ਼ੀਕਾਂਤ ਜੀ, ਤੁਸੀਂ ਸਾਨੂੰ ਟਾਈਮ ਦਿੱਤਾ, ਤੁਸੀਂ ਰੇਡੀਓ ਤੇ ਆਣ ਕੇ ਸਾਡੇ ਜਿਹੜੇ ਜਿੰਨੇ ਕੁ ਸਾਡੇ ਕੁਐਸਚਨ ਸੀਗੇ, ਕਿਉਂਕਿ ਤੁਸੀਂ ਜਿਹੜਾ ਕੰਮ ਕਰ ਰਹੇ ਆ ਬਹੁਤ ਵਧੀਆ ਕਰ ਰਹੇ ਆ, ਜਿਹੜਾ ਡਰੱਗ ਦੇ ਵਿਰੋਧ ਵਿੱਚ ਆਏ ਆ, ਤੁਹਾਡੀ NGO ਜਿਹੜੀਆਂ ਕੰਮ ਕਰ ਰਹੀਆਂ ਆ ਵੱਖ-ਵੱਖ ਵਿਸ਼ਿਆਂ ਦੇ ਉੱਤੇ, ਵੱਖ-ਵੱਖ ਕੰਮਾਂ ਦੇ ਲਈ ਤੁਸੀਂ ਅੱਗੇ ਆਏ ਆ। ਅਤੇ ਨਾਲ ਜੀ ਅਸੀਂ ਬਾਹਰਲੇ NRI ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਜਿਹੜਾ ਕੋਈ ਬੰਦਾ ਵੀ ਚੰਗਾ ਕੰਮ ਕਰਦਾ ਹੈ ਅਤੇ ਉਹਦਾ ਸਾਥ ਹੈ ਜਿਹੜਾ ਉਹ ਜ਼ਰੂਰ ਦਿਓ, ਕਿਉਂਕਿ ਉਹ ਪਬਲਿਕ ਲਈ ਕੰਮ ਕਰ ਰਹੇ ਆ। ਬਹੁਤ ਬਹੁਤ ਧੰਨਵਾਦ ਸ਼ਸ਼ੀਕਾਂਤ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।